वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਸਾਰੇ ਸਮੇਂ ਦੇ ਵਿੱਚ ਅੱਜ ਅਸੀਂ ਖਾਸ ਤੌਰ ਤੇ ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਜੰਮੂ ਕਸ਼ਮੀਰ ਦੇ ਵਿੱਚ ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਪਿਛਲੇ ਹਫ਼ਤਿਆਂ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਤੇ ਕਸ਼ਮੀਰ ਦੇ ਵਿੱਚ ਕਾਫੀ ਜਿਹੜੀਆਂ ਚੇਂਜਸ ਨੇ ਉਹ ਕੀਤੀਆਂ ਜਾ ਰਹੀਆਂ ਨੇ, ਜਿੱਥੇ ਇੱਕ ਪਾਸੇ ਜਿਹੜੀ ਕਸ਼ਮੀਰ ਦੀ ਸਾਰੀ ਪੋਲੀਟੀਕਲ ਲੀਡਰਸ਼ਿਪ ਸੀ ਉਹਨੂੰ ਨਜ਼ਰਬੰਦ ਕੀਤਾ ਗਿਆ ਸੀ, ਉਹਨਾਂ ਦੇ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੱਤਾ ਜਾ ਰਿਹਾ। ਪਿਛਲੇ ਸਮੇਂ ਦੇ ਵਿੱਚ ਉਹ ਫਾਰੂਕ ਅਬਦੁੱਲਾ ਹੋਣ, ਉਮਰ ਅਬਦੁੱਲਾ ਹੋਣ, ਜਿੱਥੇ ਉਹਨਾਂ ਨੂੰ ਛੱਡਿਆ ਗਿਆ, ਉੱਥੇ ਜਿਹੜੇ PDP ਸਾਬਕਾ ਮੁੱਖ ਮੰਤਰੀ ਸੀ PDP ਦੇ ਮਹਿਬੂਬਾ ਮੁਫਤੀ ਉਹ ਅੱਜ ਵੀ ਨਜ਼ਰਬੰਦ ਨੇ। ਪਰ ਜਿਹੜੀ ਲੇਟੈਸਟ ਡਿਵੈਲਪਮੈਂਟ ਸਾਡੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਕਸ਼ਮੀਰ ਦੇ ਵਿੱਚ ਜਿਹੜੀ ਇਸ ਵਕਤ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਹਨਾਂ ਵੱਲੋਂ ਰੂਲਸ ਜਿਹੜੇ ਨੇ ਉਹ ਚੇਂਜ ਕੀਤੇ ਜਾ ਰਹੇ ਨੇ। ਜਿਹੜਾ ਲੇਟੈਸਟ ਹੈ ਉਹ ਇਹ ਹੈ ਕਿ ਜਿਹੜੀ NOC ਇੱਕ ਰਿਕੁਆਇਰਡ ਇੱਕ ਐਲੀਮੈਂਟ ਸੀ, ਜਿਹੜੇ ਉੱਥੇ ਸੁਰੱਖਿਆ ਦਸਤੇ ਨੇ ਉਹਨਾਂ ਵੱਲੋਂ NOC ਲੈ ਕੇ ਫਿਰ ਉੱਥੇ ਜਿਹੜੀ ਜ਼ਮੀਨ ਦੀ ਐਕਵਾਇਰ ਉਹ ਕਰਦੇ ਸੀ, ਪਰ ਹੁਣ ਉਹ ਜਿਹੜਾ ਪਾਰਟ ਹੈ ਉਹ ਖ਼ਤਮ ਕਰ ਦਿੱਤਾ ਗਿਆ ਤੇ NOC ਜਿਹੜੀ ਹੈ ਉਹਦੇ ਤੋਂ ਬਿਨਾਂ ਜਿਹੜੇ ਸੁਰੱਖਿਆ ਦਸਤੇ ਨੇ ਉਹ ਉੱਥੇ ਜ਼ਮੀਨ ਐਕਵਾਇਰ ਕਰ ਸਕਣਗੇ, ਜ਼ਮੀਨ ਲੈ ਸਕਣਗੇ। ਤੇ ਨਾਲ ਹੀ ਨਾਲ ਜਿਹੜਾ ਇਹ ਸਾਰਾ ਡੋਮਿਸਾਈਲ ਦਾ ਪਾਰਟ ਹੈ ਇਹਨੂੰ ਇਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਵੀ ਜਿਹੜੇ ਕਾਨੂੰਨ ਦੇ ਵਿੱਚ ਇਹ ਚੇਂਜਸ ਕੀਤੀਆਂ ਜਾ ਰਹੀਆਂ ਨੇ ਕਸ਼ਮੀਰ ਦੀ ਕਿਤੇ ਨਾ ਕਿਤੇ ਡੈਮੋਗ੍ਰਾਫੀ ਨੂੰ ਚੇਂਜ ਕਰਨ ਦੇ ਤੌਰ ਤੇ ਇਸ ਪਾਰਟ ਨੂੰ ਜਿਹੜਾ ਕਸ਼ਮੀਰੀਆਂ ਵੱਲੋਂ ਇਸ ਤਰੀਕੇ ਦੇ ਨਾਲ ਲਿਆ ਜਾ ਰਿਹਾ ਹੈ। ਤੇ ਨਾਲ ਹੀ ਨਾਲ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਅਸੀਂ ਦੇਖਦੇ ਹਾਂ ਤਕਰੀਬਨ 1 ਸਾਲ ਪਹਿਲਾਂ 5 ਅਗਸਤ ਨੂੰ ਪਿਛਲੇ ਸਾਲ ਹੁੰਦੀ ਹੈ, ਜਦੋਂ ਕਸ਼ਮੀਰ ਦੇ ਵਿੱਚੋਂ ਧਾਰਾ 370 ਨੂੰ ਹਟਾ ਕੇ ਕਸ਼ਮੀਰ ਨੂੰ ਜੰਮੂ ਕਸ਼ਮੀਰ ਤੇ ਲਦਾਖ ਦੋ ਹਿੱਸਿਆਂ ਦੇ ਵਿੱਚ ਜਿਹੜਾ ਹੈ ਵੰਡ ਦਿੱਤਾ ਜਾਂਦਾ ਹੈ ਤੇ ਸਿੱਧੀ ਜਿਹੜੀ ਉਹਦੀ ਕੰਟਰੋਲ ਹੈ ਉਹਦਾ ਉਹ ਕੇਂਦਰ ਦਿੱਲੀ ਦੇ ਵਿੱਚ ਆ ਜਾਂਦਾ। ਸੋ ਇਹ ਜਿੱਥੇ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਬਦਤਰ ਹੁੰਦੇ ਨਜ਼ਰ ਆ ਰਹੇ ਨੇ। ਕੋਈ ਉਹਦੇ ਵਿੱਚ ਪਿਛਲੇ ਸਾਰੇ ਸਾਲ ਦੇ ਵਿੱਚ ਚੇਂਜ ਬਹੁਤੀ ਨਹੀਂ ਦੇਖਣ ਨੂੰ ਮਿਲੀ। ਸੋ ਗਰਾਊਂਡ 'ਤੇ ਇਸ ਵਕਤ ਕੀ ਚੱਲ ਰਿਹਾ ਹੈ, ਜਿਹੜੀਆਂ ਇਹ ਚੇਂਜਸ ਕੀਤੀਆਂ ਜਾ ਰਹੀਆਂ ਨੇ, ਖਾਸ ਤੌਰ 'ਤੇ ਡੋਮਿਸਾਈਲ ਲਾਜ਼ ਨੂੰ ਜਿਹੜਾ ਤਬਦੀਲ ਕੀਤਾ ਜਾ ਰਿਹਾ ਭਾਰਤ ਦੀ ਸਰਕਾਰ ਵੱਲੋਂ, ਉਹ ਕਸ਼ਮੀਰ ਦੇ ਵਿੱਚ ਉਹਦਾ ਕੀ ਇੰਪੈਕਟ ਬਣ ਰਿਹਾ ਹੈ, ਇਹ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਇਸ ਵਕਤ ਜੰਮੂ ਤੋਂ ਜਗਮੋਹਨ ਸਿੰਘ ਰਾਇਨਾ ਫੋਨ ਲਾਈਨ ਤੇ ਜੁੜੇ ਹੋਏ ਨੇ। ਆਪ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਹੈੱਡ ਨੇ, ਉਸ ਨੂੰ ਲੀਡ ਕਰਦੇ ਨੇ, ਜਿੱਥੇ ਸਿੱਖਾਂ ਦੀ ਨੁਮਾਇੰਦਗੀ ਦੀ ਗੱਲ ਹੁੰਦੀ ਹੈ ਉਸ ਪਰਸਪੈਕਟਿਵ ਤੋਂ ਵੀ ਗੱਲ ਕਰਾਂਗੇ। ਪਰ ਨਾਲ ਹੀ ਨਾਲ ਕਸ਼ਮੀਰ ਦੇ ਜਿਹੜੇ ਹਾਲਾਤ ਨੇ ਇਸ ਵਕਤ ਉਹ ਗਰਾਊਂਡ ਲੈਵਲ ਤੇ ਇਸ ਵਕਤ ਕੀ ਬਣੇ ਹੋਏ ਨੇ ਉਹ ਅੱਜ ਅਸੀਂ ਇਸ ਸ਼ੋਅ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਰਾਣਾ ਸਾਹਿਬ, ਤੁਹਾਡੇ ਨਾਲ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਜੀ, ਮੈਂ ਥੋੜਾ ਜਿਹਾ ਕਰੈਕਟ ਕਰਨਾ ਚਾਹਾਂਗਾ, ਮੈਂ ਜੰਮੂ ਵਿੱਚ ਨਹੀਂ ਹਾਂ, ਮੈਂ श्रीनगर कश्मीर ਵਿੱਚ ਹੈਗਾ ਜੀ। ਮੈਂ ਮਾਫੀ ਚਾਹੁੰਦਾ ਰਾਣਾ ਸਾਹਿਬ, श्रीनगर ਤੋਂ ਜੀ। ਰਾਣਾ ਸਾਹਿਬ, ਸ਼ੁਰੂਆਤ ਕਰੀਏ ਇਸ ਸਾਰੇ ਪਾਰਟ ਦੀ। ਜਿਹੜੇ ਇਹ ਰੂਲਸ ਚੇਂਜ ਕੀਤੇ ਜਾ ਰਹੇ ਨੇ, ਖਾਸ ਤੌਰ ਤੇ ਜਿਹੜਾ ਇਹ ਹੁਣ ਜਿਹੜੀ ਖਬਰ ਪਿਛਲੇ 2 ਦਿਨਾਂ ਤੋਂ ਘੁੰਮ ਰਹੀ ਹੈ ਸਾਡੇ ਸਾਹਮਣੇ, ਜੇ ਬੀਤੀ ਕੱਲ ਦਾ ਜ਼ਿਕਰ ਕਰਨਾ ਹੋਵੇ ਵੀ ਰੂਲਸ ਨੇ ਜਿਹੜੇ ਉਹ ਚੇਂਜ ਕਰ ਦਿੱਤੇ ਗਏ ਆ ਤੇ ਜਿਹੜੇ ਸੁਰੱਖਿਆ ਦਸਤੇ ਨੇ ਉਹ ਕਸ਼ਮੀਰ ਦੇ ਵਿੱਚ ਲੈਂਡ ਐਕਵਾਇਰ ਕਰ ਸਕਣਗੇ ਬਿਨਾਂ NOC ਤੋਂ। ਸੋ ਇਹ ਸਾਰੇ ਪਾਰਟ ਜਿੱਥੇ ਇਹ ਇੱਕ ਮੇਨ ਖਬਰ ਇਸ ਵਕਤ ਬਣੀ ਹੋਈ ਹੈ, ਜਿਹੜੀਆਂ ਚੇਂਜਸ ਆ ਰਹੀਆਂ ਨੇ, ਤੁਸੀਂ ਗਰਾਊਂਡ ਤੇ ਬੈਠ ਕੇ ਕਿਵੇਂ ਦੇਖਦੇ ਹੋ ਉਹਨਾਂ ਨੂੰ? ਦੇਖੋ ਜੀ, 5 ਅਗਸਤ 2019 ਤੋਂ ਬਾਅਦ ਜਿਸ ਵਕਤ ਆਰਟੀਕਲ 370-35A ਨੂੰ ਰਿਮੂਵ ਕਰ ਦਿੱਤਾ ਗਿਆ, ਉਸ ਤੋਂ ਬਾਅਦ ਕਸ਼ਮੀਰ ਦੇ ਹਾਲਾਤ ਬਿਲਕੁਲ ਖਾਮੋਸ਼ ਨਜ਼ਰ ਆ ਰਹੇ ਨੇ। ਕਿਉਂਕਿ ਰਿਮੂਵ ਕਰਨ ਤੋਂ ਪਹਿਲਾਂ ਸੈਂਟਰ ਦੀ ਸਰਕਾਰ ਨੇ ਇੱਥੇ ਦੀ ਜਿੰਨੀ ਵੀ ਲੀਡਰਸ਼ਿਪ ਸੀ, ਚਾਹੇ ਉਹ ਪੋਲੀਟੀਕਲ ਲੀਡਰਸ਼ਿਪ ਸੀ, ਰਿਲੀਜੀਅਸ ਲੀਡਰਸ਼ਿਪ ਸੀ ਜਾਂ ਹੋਰ ਜਿਹੜੀਆਂ ਇੱਥੇ ਸੰਸਥਾਵਾਂ ਸਨ, ਲਾਈਕ ਚੈਂਬਰ ਆਫ ਕਾਮਰਸ ਸੀ ਜਾਂ ਇੱਥੇ ਦੀ ਬਾਰ ਐਸੋਸੀਏਸ਼ਨ ਸੀ, ਜਿਤਨੇ ਵੀ ਲੀਡਰ ਕਰਨ ਵਾਲੇ ਲੋਕ ਸਨ ਉਹ ਸਾਰੇ ਅਰੈਸਟ ਕਰ ਲਏ। ਲੋਕ ਬਿਲਕੁਲ ਖਾਮੋਸ਼ ਹੋ ਗਏ ਕਿਉਂਕਿ ਉਹਨਾਂ ਨੂੰ ਕੋਈ ਵੀ ਲੀਡਰ ਸਾਹਮਣੇ ਨਹੀਂ ਆਇਆ। ਤੇ ਫਿਰ ਸੈਂਟਰ ਸਰਕਾਰ ਆਹਿਸਤਾ ਇੱਕ ਕਰਫਿਊ ਜਿਹਾ ਲਗਾ ਕੇ, ਜਿਸ ਨੂੰ ਅੱਜ ਕੱਲ ਅਸੀਂ ਉਹਨੂੰ ਲਾਕਡਾਊਨ ਕਹਿੰਦੇ ਆ, ਪਰ ਇਹ 5 ਅਗਸਤ ਤੋਂ ਚੱਲ ਰਿਹਾ, ਪੂਰਾ 1 ਸਾਲ ਹੋ ਗਿਆ ਹੈ।
पर सारी सरकार ਜਿਹੜੀ ਜੰਮੂ ਕਸ਼ਮੀਰ ਵਿੱਚ ਹੁੰਦੀ ਸੀ ਉਹ ਸਾਰੀ ਸੈਂਟਰ ਵਿੱਚ ਚਲੀ ਗਈ ਹੈ ਤੇ ਹੋਮ ਮਿਨਿਸਟਰੀ ਦੇ ਵਿੱਚ ਇੱਕ ਸੈੱਲ ਕ੍ਰੀਏਟ ਹੋਇਆ ਹੈ ਜਿਹੜੀ ਇਸ ਚੀਜ਼ ਨੂੰ ਇੱਕ ਆਪਣੇ ਤਰੀਕੇ ਦੇ ਨਾਲ ਨਵੇਂ ਕਾਨੂੰਨ ਨਵੇਂ ਤੌਰ ਤਰੀਕੇ ਔਰ ਕਸ਼ਮੀਰ ਦੀ ਸਿਚੁਏਸ਼ਨ ਤੇ ਨਜ਼ਰ ਰੱਖ ਰਹੀ ਹੈ ਡੇ ਟੂ ਡੇ ਕਿਉਂਕਿ ਕਸ਼ਮੀਰ ਜਿਹੜਾ ਹੈਗਾ ਉਹ ਖਾਲੀ ਵਿਦਿਨ ਕੰਟਰੀ ਦੇ ਵਿੱਚ ਹੀ ਉਹਦੀ ਮਸਲਾ ਨਹੀਂ ਹੈ ਇੱਕ ਇੰਟਰਨੈਸ਼ਨਲ ਇੰਪੈਕਟ ਵੀ ਹੈ ਤੇ ਉਸ ਕਰਕੇ ਇਹ ਪੂਰੇ ਵਰਲਡ ਦੇ ਉਸ ਦਾਇਰੇ ਵਿੱਚ ਰਹਿ ਕੇ ऐसी कई चीज़ां ਜਿਹੜੀਆਂ कर जा रहे ने ताकि उसका जवाब भी दे सकिए ते इत्थे उन्हां दा मकसद भी हल हो सके जी मैं सब तो पहले बड़ा क्लियरली कहा कि ਜਿਹੜੀ ਇੱਥੇ मतलब जिस तरह ਦਾ ਹਿੰਦੂ ਸੀਗਾ ਉਹ ਉੱਥੋਂ ਛੱਡ ਕੇ ਚਲਾ ਗਿਆ ਜਿਸਲੇ ਅਪਰਾਈਜ਼ਲ ਮਿਲੀਟੈਂਸੀ ਹੋਈ ਤੇ ਉਸ ਤੋਂ ਬਾਅਦ ਦਿੱਲੀ ਦੇ ਲੋਕ ਨੇ ਉਹਨਾਂ ਵਿੱਚ ਇੱਕ ਚੀਜ਼ ਜਿਹੜੀ ਸੋਚ ਆਈ ਹੈ ਕਿ ਸਾਹਿਬ ਇੱਥੇ ਇੱਕੋ ਹੀ ਧਰਮ ਦੇ ਲੋਕ ਮੁਸਲਿਮ ਜ਼ਾਤ ਦੇ ਲੋਕ ਜਿਹੜੇ ਰਹਿ ਰਹੇ ਨੇ इस तरीके नाल इत्थे दी डेमोग्राफी नू चेंज किया जाए जी डेमोग्राफी नू चेंज करने लई उन्हां ने कुछ रस्ते इख्तियार किए जिस तरह की उन्होंने सब तो पहला जम्मू कश्मीर स्टेट नू दो हिस्से डिवाइड करता एक ते लद्दाख अलग करता बाकी जम्मू कश्मीर नू अलग यूनियन टेरिटरी बना दिता ते हुण उस तो बाद उन्होंने इत्थे रूल एंड रेगुलेशन जिहड़े फ्रेम करने शुरू कर दिते सब तो पहले ये सी कि साडे कोल इत्थे रिफ्यूजी सन जिहड़े वेस्ट पाकिस्तान दे वो कोई 5 लाख के करीब लोग ने जिन्हें में हिंदू ते ज्यादातर सिख लोग ने वो कुछ लोग ते जम्मू कश्मीर के हिस्से में रह जम्मू के हिस्से में रह रहे ने कुछ हिंदुस्तान के दूसरे हिस्से में रह रहे हैं इन्हें सब तो पहले उन्होंने इस डोमिस लॉ नवा बनाने तो बाद इस दायरे में ले आया ताकि ये लोग इत्थे दे वसनीक बन जान लेकिन आज तक जिन्नी भी पोलिटिकल पार्टी सन पिछले 30-40 साल में इसको अपोज कर दी पर वो हुण जिसले सेंटर के हथे सारा रूल चला गया तो वो लोगों ने इन्होंने मतलब अप्रूव करके सर्टिफिकेट देने शुरू कर दिते दूसरी चीजें हुई कि इन्हों का कोशिश है कि भाई जिस तरह बहुत एरिया ने डोमिनेंस एरिया जिससे ज्यादा हार्ड कोर लोग रहते सन लाइक अनंतनाग डिस्ट्रिक्ट शोपुर का एरिया कुपवाड़ा का एरिया वो सारे एरिए वाल ये लोग इन्होंने पिछले क्या कोई 2 लाख के करीब फ्लैट बनावांगे हाउस बनावांगे ते ये आखिर क्वेश्चन इतने खड़ा किया गया कि 2 लाख हाउसेस भी किसनों बसाया जाएगा जी तो सरकार कई बार बचते बचते ये कहती रही कि जो लोग रिफ्यूजी बाहर चले गए ना उन्होंने सेटल करांगे बट आस्ता आस्ता जो रूल नजर आए कि भाई जो फौजी या जो लोग इतने 12-15 साल रह के गए ने वो भी इतने स्टेट सब्जेक्ट डोमिसाइल सर्टिफिकेट ले सकते हैं जिन्होंने बच्चे 12 साल पढ़े काफी कैसे रूल्स हैं क्योंकि हर दिन कोई ना कोई चेंजेस आती जा रही हैं तो असं क्लियरली इसको स्पेल भी नहीं कर सकते बट मेन मुद्दा यही है कि किसी तरीके तक इत्थे दी डेमोग्राफी नू चेंज करके असी इत्थे दे जिहड़ी पॉपुलेशन है उसनू इस तरह रैशनलाइज करिए कि इत्थे एक तबका जो इसका मुस्लिम तबका सी वो डाइल्यूट हो जाए जी तो उहदे लई वो कश्मीरी पंडित नू भी काफी पैकेज दे के इत्थे लियाण दी कोशिश की लेकिन फिर भी ये होता है कि जरा भी जिसले हालात खराब होते हैं कश्मीरी पंडित डिफरेंट कॉलोनी छोड़ के फिर जम्मू चला जाता है एक डर एक भय इतने दूर बैठे है लेकिन ये है कि हालात उस तरह के अच्छे नहीं हुए जिस तरह दिल्ली सोचता सीगा उन्होंने ये आइडिया सी कि शायद बीजेपी असी इतने रूट जड़े बनावांगे उहदे नाल असी इतने बीजेपी नू एक स्ट्रेंथ देंगे तो असी इस एरिया नू रूल कर सकेंगे उन्होंने प्रॉब्लम ये होगी कि हुण जम्मू में भी बीजेपी रूट आउट हो क्योंकि कुछ एक ऐसी चीजें जिन्हें जम्मू के लोगों ने भी पसंद नहीं की जी तो कश्मीर की तो सवाल ही नहीं पीछे एक फैमिली के जैसे बीजेपी कुछ लीडर्स मारने शुरू कर देते मिलिटेंट्स ने तो बीजेपी तो कई लोग जो रिजिग्नेशन देना शुरू कर देता तो चले गए पर इतने है कि नेशनल कॉन्फ्रेंस बीडीपी या बाकी पोलिटिकल पार्टियां उन्होंने सारे दे स्कैंडल इन्होंने जिसले अरेस्ट किया या इन्होंने NIA टीम ने बुलाया तो उन्हें सामने रखे क्रिकेट का एक बहुत बड़ा स्कैम सीगा जरा फारूक अब्दुल्ला नू रखा उमर अब्दुल्ला भी इन्वॉल्वमेंट किसी एक मतलब डेथ विच हो गई मर्डर हो गया सी तो उन्हें सारे लोगों को ऐसा डरा धमका के केसा लगाई उन्होंने बिल्कुल खामोश करता इतनी दी आवाज ही बिल्कुल बंद होगी पिछले 1 साल तो कोई नहीं बोल रहा जी एक अपनी पार्टी जड़ी इत्थे आई उहदे नाल काफी अच्छे लोग जुड़े जम्मू तो भी कश्मीर तो भी वो एक वाइट पार्टी इसलिए लोगों की जड़ी इत्थे गल कर रही है ते उस करके इत्थे लोग जड़े टोटल दिल्ली नालों कट गए हैं
और जी एडमिनिस्ट्रेशन जी है वो थ्रू एडवाइजर के थ्रू चल रही है। एडवाइजर भी ऐसे ने मोस्टली बाहर के लोग ने जिन्होंने इतने के एरिया का कुछ ज्यादा पता नहीं कि लोगों बारे किस तरह तालमेल ही नहीं है लोगों का, तो लोग बिल्कुल कट के रह गए। लेकिन होर एक जरा इसलिए कोविड-19 का मसला आया उस करके भी लोग घर बैठ के एक सिचुएशन के हिसाब के नाल कश्मीर के हालात जो चलते रहे कि भाई लोग घरों बाहर ही निकल रहे। फिर उस तो बाद जी हुरियत थी वो भी सारी अरेस्ट है, उसका पूरा कैडर बंद है। फिर गिलानी मजबूर हो गया, गिलानी ने भी रिजाइन कर दिता। तो उस तो बाद इसे एक पोलिटिकल जी को फिजा है, पोलिटिकल जड़े हालात ने जी बिल्कुल खोखले ने, कोई आदमी इस तरह की गल नहीं कर रहा। बट उस सारे दौर दे विच जिस तरह के नवे नवे रूल्स एंड रेगुलेशंस, हाउसिंग पॉलिसी, बाद लोगों की सेटलमेंट, इंडस्ट्रीज, ये बहुत सारे होटल जड़े ने बाहर दे ग्रुप्स उन्होंने इनवाइट किया जा रहा है कि तुम इतने इन्वेस्ट करो। लेकिन पोलिटिकल हालात को देख के जड़े प्राइवेट इन्वेस्टर्स ने वो थोड़ा बहुत डरते हैं। तो इस करके इतने की सिचुएशन जी अजे बिल्कुल डाइसी है, इसको क्लैरिटी नाल अजे कुछ नहीं कह सकते। नहीं ਜਿਹੜਾ ਤੁਸੀਂ ਲਾਸਟ ਦੇ ਵਿੱਚ ਰਹਿਣਾ ਸਾਹਿਬ ਗੱਲ ਕੀਤੀ ਹੈ, ਸਰਕਾਰ ਵੀ ਇਹ ਦਾਅਵਾ ਕਰਦੀ ਰਹੀ ਹੈ ਈਵਨ ਫਰਮ ਦ ਬਿਗਨਿੰਗ, ਜੇ ਅਸੀਂ 5 ਅਗਸਤ ਤੋਂ ਦੇਖਣਾ ਹੋਵੇ ਕਿ ਅਸੀਂ ਇੰਡਸਟਰੀ ਉੱਥੇ ਲਾਉਣੀ ਹੈ, ਉੱਥੇ ਜੌਬਸ ਨੇ ਜਿਹੜੀਆਂ ਉਹ ਕ੍ਰੀਏਟ ਹੋਣਗੀਆਂ। ਈਵਨ ਕਈ ਹੈਕਟੇਅਰ ਜਿਹੜੀ ਕਈ ਮੇਰੇ ਖਿਆਲ 1200 ਦੇ ਕਰੀਬ ਏਕੜ ਜਿਹੜੀ ਲੈਂਡ ਉੱਥੇ ਉਹ ਕੀਤੀ ਗਈ ਵੀ 35 ਥਾਵਾਂ ਦੇ ਉੱਤੇ ਅਸੀਂ ਜਿਹੜੇ ਇੰਡਸਟਰੀਅਲ ਯੂਨਿਟ ਇਸਟੈਬਲਿਸ਼ ਕਰਾਂਗੇ, ਇੱਦਾਂ ਕਰਾਂਗੇ, ਇਕੋਨਮੀ ਬੂਸਟ ਹੋਊਗੀ ਜੰਮੂ ਕਸ਼ਮੀਰ ਦੀ, ਲੋਕਾਂ ਨੂੰ ਫਾਇਦਾ ਹੋਊਗਾ। ਉਹ ਕੋਈ ਪਿਛਲੇ 1 ਸਾਲ ਦੇ ਵਿੱਚ ਕੋਈ ਵੀ ਉਹਦੇ ਤੇ ਕੰਮ ਹੁੰਦਾ ਨਜ਼ਰ ਆਇਆ, ਜਾਂ ਇਹ ਜੋ ਗੱਲਾਂ ਅਸੀਂ ਇਹ ਕਰਦੇ ਹਾਂ ਵੀ ਕਸ਼ਮੀਰੀਆਂ ਨੂੰ ਦਬਾਉਣ ਦੇ ਲਈ ਜਾਂ ਡੈਮੋਗ੍ਰਾਫਿਕਸ ਚੇਂਜ ਕਰਨ ਦੇ ਲਈ ਉਹੀ ਮੂਵ ਨਾਲ ਇਹਨੂੰ ਜੋੜ ਕੇ ਦੇਖਿਆ ਜਾਵੇ? मतलब मेरा साफ गल यो करन दी है कि सरकार दे नाल मतलब कोई जोड़ ही नहीं है पब्लिक का, क्योंकि पब्लिक रिप्रेजेंटेटिव किसी तरीके नाल भी सरकार दे नाल नहीं जुड़े दे ते उस करके सेंटर नु नहीं पता लग रहा कि ग्राउंड ते की करना ते की नहीं करना चाहिए। क्योंकि जड़ी छोटी छोटी इन्होंने इस संस्थावां लाइक पंचायत या म्यूनसिपल कमेटीज उन्होंने इसे क्रिएट किया, पर उन्होंने आपसी लड़ाइयां हर जी म्यूनसिपल कौंसल थी वो सब आपसी लड़ पई है, तो ग्राउंड से कोई काम ऐसा नहीं हो सकिया है। लेकिन सब तो बड़ी प्रॉब्लम है कि इकनॉमिकल सेटबैक इतना है कश्मीर के आज 1.5 साल लगातार इतने शॉप जी है टोटल बंद ने, थोड़ा एजुकेशन इंस्टीट्यूशन टोटली बंद ने, पूरे देश 3 महीने तो बंद ने ड्यू टू कोविड-19। लेकिन इतने पोलिटिकल हालात करके पिछले 1.25 साल तो ये चीज है बिल्कुल बंद है। 5 अगस्त तो पहला ही ये थोड़ा क्राइसिस चल रही थी, तो लोगों की जी इकनॉमिकल कंडीशन है वो बहुत बुरी जा रही है। उस करके इतने लोग खामोश ने ते कन्फ्रंटेशन ਲਈ तैयार नहीं। अदरवाइज जड़े लॉ सेंटर दे इतने आ रहे हैं वो बिल्कुल लोगों उसकी मुखालफत करते हैं। लेकिन सारी मुखालफत जी है दिल विच है, वो पब्लिकली इस तरह ज्वाइंटली नहीं आ रही, क्योंकि उन्होंने ऐसी होने नहीं सकत भी नहीं कि साहब वो पब्लिकली फिर बाहर आके इसनू मतलब नल एंड वाइट करन या इसके खिलाफ लड़न। तो उसका एक खामोशी जी है जो कुछ है वो सह रहे ने। और दिल्ली एक तो बाद एक नवा कानून इतने लिया रही है, और कुछ र्यूमर्स भी होंगे ने, जिस तरह कहते हैं परसों दिल्ली ने कुछ 7-8 पॉइंट दोबारा कुछ इस तरह के सैंक्शंस ले आई ने, जिस तरह वो जो पंडितां की प्रॉपर्टी थी वो इतने लोगों ने खरीदी सी, वो उसनों ये लोग कह रहे हैं कि असि उन्होंने वापस लै लांगे दोबारा। इस तरह के होर जिस तरह मतलब पर्क्स वगैरह विड्रॉ करेंगे, जिस तरह उमर अब्दुल्ला इन्हों के जितने पर्क्स एज एक्स चीफ मिनिस्टर वो विड्रॉ करते, जी यूनिवर्सिटियां ने वो बिल्कुल नेशनल लॉ यूनिवर्सिटी के अंदर चली जाएंगियां। और जो थोड़ा जा बैलेंस करने लई जिस तरह हिंदू की प्रॉपर्टीज है इतने वो एक धर्मा ट्रस्ट के अंदर है, उसमें भी सेंटर के कोल लै जाएंगे। वो कश्मीर अच्छे गोल्फ क्लब्स वगैरह ने वो भी सेंटर उपरों कंट्रोल करेगा। जी यूनिवर्सिटी ने वो भी सेंटर एक दे तहत इतने अफसर के तहत होंगियां। इस तरह का जरा वो मतलब हालात ने जो इस तरह के लोग हैं सारे जिस तरह लीगल प्रोटेक्शन है ग्रांटेड टू एंटी नेशनल 42 ईयर्स एगो रिवोक्ड कर दिए ने, जो सेफ्टी एक्ट है 1978 वाला वो अगेन तुसी किसी भी जेल ला जा सकते हो इतने बंदे जो कोई खिलाफत करेगा।
तो इस तरह की जो चीज़ां लोग सुनते ने उस करके सोचना कि सेंटर इसलिए पूरा एक अपना जो ट्रस्ट है स्टेट के ऊपर वो कर रहे हैं, तो उस करके इन्हों की बेबसी है। इसलिए जी लीडरशिप है जिस बीजेपी वगैरह या जो उमर अब्दुल्ला फारूक अब्दुल्ला ये किसी भी इशू से गल करने को तैयार नहीं, टालते ने अफवाना करते ने कि सब सारे लीडर जिसले बाहर आएंगे उसले असली गल करेंगे। इस करके सेंटर इसलिए पूरी अपनी ग्रिप है इन्होंने ऊपर, लेकिन पब्लिक नाल नहीं है। बट कुछ एक लोग ये भी सोचते कि कितनी देर कन्फ्रंटेशन करेंगे। हम सजाद लोन जो बंदा जो पीपल्स मोदी जी का बड़ा करीब सीगा, स्टिल ही इज अंडर अरेस्ट। और महबूबा जी ਉਹਦੇ ਨਾਲ और कई साथी मतलब वो दिल्ली ਦੇ मतलब बीजेपी ਦੇ ਨਾਲ गवर्नमेंट शेयर ਕੀਤੀ है, बट ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਤੇ ਉਹ ਅਜੇ ਵੀ ਐਸੀ ਗੱਲਾਂ ਕਰਦੇ ਨੇ ਕਿ ਪ੍ਰੋਵੋ ਕਰੀਏ ਕਿ ਪਬਲਿਕ ਨੂੰ ਪ੍ਰੋਵੋ ਕਰੀਏ ਤਾਂ ਕਿ ਅਸੀਂ ਪਬਲਿਕ ਦੇ ਵਿੱਚ ਜਾ ਸਕੀਏ। ਬਟ ਪਬਲਿਕ ਹੁਣ ਸਮਝਦੀ ਹੈ ਕਿ ਇਹ ਨਾਰੇ ਜਿਹੜੇ ਰੈਸਟੋਰ ਆਰਟੀਕਲ 370 ਜਾਂ ਸਾਨੂੰ ਕੋਈ ਮਿਨੀਮਮ ਅਟਾਰਨੀ ਚਾਹੀਦੀ ਹੈ, ਉਸ ਵਾਸਤੇ ਪਬਲਿਕ ਹੁਣ ਤਿਆਰ ਨਹੀਂ ਹੈ। ਕਿਉਂਕਿ ਯੂਥ ਘੱਟ ਤੋਂ ਪਿੱਛੇ ਐਪਲੀਕੇਸ਼ਨਸ ਕਾਲ ਹੋਈਆਂ ਨੇ ਲੋਅਰ ਕੈਡਰਸ਼ਿਪ ਲਈ 4 ਲੱਖ ਐਪਲੀਕੇਸ਼ਨਸ ਆਈ ਹੈ ਐਂਡ ਪੋਸਟ ਇਜ਼ ਓਨਲੀ 10,000। ਤੁਸੀਂ ਦੇਖੋ ਕਿ ਉਹਦੇ ਵਿੱਚ ਪੜ੍ਹੇ ਲਿਖੇ ਲੋਕ MA BEd वगैरह भी लोग उन्होंने एप्लीकेशन दी ने। अनएम्प्लॉयमेंट इतनी है और गवर्नमेंट कोई भी ऐसा प्रोग्राम नहीं रख रही कि यूथ को ये समझ आए कि भाई साढ़े लिए कोई जॉब सिक्योर है या सारी ब्रेड एंड बटर अर्निंग जड़ी है वो कितनी सिक्योर है। तो बिल्कुल इस तरह का माहौल ऐसे था कि खामोशी है लोगों के कोल, बट इकोनॉमिकली टोटली ब्रोकन। जी ਰਾਣਾ ਸਾਹਿਬ, ਥੋੜਾ ਜਿਹਾ ਮੈਂ ਪੋਲੀਟੀਕਲੀ ਜਾਣਨਾ ਚਾਹੂੰਗਾ ਵੀ ਜਿਵੇਂ ਹਾਲਾਤ ਜਿਹੜੇ ਬਣੇ ਹੋਏ ਆ, ਤੁਸੀਂ ਵੀ ਮੈਂਸ਼ਨ ਕੀਤਾ ਵੀ ਮਹਿਬੂਬਾ ਮੁਫਤੀ ਹਾਲਾਂਕਿ ਉਹਨਾਂ ਨੇ ਸਰਕਾਰ ਬੀਜੇਪੀ ਦੇ ਨਾਲ ਰਲ ਕੇ ਬਣਾਈ ਸੀ, ਪਰ ਉਹਨਾਂ ਨੂੰ ਵੀ ਹੁਣ ਨਹੀਂ ਛੱਡਿਆ ਜਾ ਰਿਹਾ। ਤੇ ਜੇ ਅਸੀਂ ਜਿਹੜੇ ਹੁਰੀਅਤ ਲੀਡਰਸ਼ਿਪ ਹੈਗੀ ਆ ਉਹਨਾਂ ਦਾ ਦੇਖੀਓ ਤੇ ਪਹਿਲਾਂ ਹੀ ਸਰਕਾਰ ਤੋਂ ਜਿਹੜੇ ਨੇ ਉਹ ਐਂਟੀ ਗਵਰਨਮੈਂਟ ਹੋ ਕੇ ਚੱਲਦੇ ਸੀ, ਲੋਕਾਂ ਦੇ ਵਿੱਚ ਵਿਚਰਦੇ ਸੀ। ਸੋ ਜਿਹੜੀ ਇਹ ਲਾਈਨ ਇਸ ਵਕਤ ਚੱਲ ਰਹੀ ਹੈ, ਬਹੁਤੇ ਜਿਹੜੇ ਆਗੂ ਨੇ ਉਹ ਨਜ਼ਰਬੰਦ ਨੇ, ਅਰੈਸਟ ਕੀਤੇ ਹੋਏ ਨੇ, ਪੋਲੀਟੀਕਲੀ ਕਿੱਦਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਜ਼ਰ ਆਉਂਦਾ ਹੈ? ਗੱਲ ਜਿਹੜੀ ਹੈ ਜਿਵੇਂ ਤੁਸੀਂ ਕਰ ਰਹੇ ਹੋ, ਗੱਲ ਕਨਫਰੰਟੇਸ਼ਨ ਵੱਲ ਜਾਂਦੀ ਨਜ਼ਰ ਆਉਂਦੀ ਹੈ ਜਾਂ ਇਹ ਦੇਖ ਰਹੇ ਹੋ ਵੀ ਜੋ ਬੀਜੇਪੀ ਜਾਂ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਨਰੋਡਸ ਪੋਲੀਟੀਕਲੀ ਬਣਾ ਸਕਣਗੀਆਂ ਕਸ਼ਮੀਰ ਦੇ ਵਿੱਚ, ਕੋਈ ਨਵਾਂ ਜਿਹੜਾ ਸੈਟਅਪ ਹੈ ਉਹ ਕਸ਼ਮੀਰ ਦੇ ਵਿੱਚ ਐਕਸਪੈਕਟ ਕੀਤਾ ਜਾ ਸਕਦਾ? ਕਿੱਧਰ ਨੂੰ ਜਾਂਦੀ ਦੇਖਦੇ ਹੋ ਗੱਲ? ਮੈਂ ਪਿਛਲੇ 50 ਸਾਲ ਵਿੱਚ ਜੰਮੂ ਕਸ਼ਮੀਰ ਦੇ ਸੋਸ਼ਲ ਪੋਲੀਟੀਕਲ ਸੈਟਅਪ ਦੇ ਨਾਲ ਜੁੜਿਆ, ਪਰ ਮੇਰੀ ਜਿਹੜੀ ਆਬਜ਼ਰਵੇਸ਼ਨ ਹੈ ਇਸ ਵੇਲੇ हिंदुस्तान से पाकिस्तान दोनों की जी सर्वाइवल है, पोलिटिकल सर्वाइवल वो कश्मीर केंद्रित है। पाकिस्तान में पूरे वर्ल्ड में अगर कोई गल करता है पोलिटिकल वो कश्मीर केंद्रित नूं लैके ही करता है। ते इंडिया भी इसनूं काउंटर करता है कि पाकिस्तान इत्थे टेररिज्म नूं क्रिएट करता है तो पूरे वर्ल्ड में जानता है। तो कश्मीर की सिचुएशन विच इसका एक बड़ा इंपैक्ट है क्योंकि रिसेंटली चाइना के नाल जिहड़ी बॉर्डर की कन्फ्रंटेशन हुई है उन्हें भी कश्मीर का मुद्दा उहदे विच खड़ा किया है। उन्हें किया कि असी लोग अज तक खामोश था क्योंकि ये पता सी कि भाई ये दोनों कंट्री पाकिस्तान ते हिंदुस्तान मिल के कश्मीर के इशू नूं रिजॉल्व करन गया, लेकिन असी खुश नहीं है कि हिंदुस्तान ने इसनूं अपने वो जो डिस्प्यूट सी उसनूं एक साइड करके इसनूं अपने नाल आर्टिकल नूं एब्रोगेट करके अमेलगमेट करता, उन्होंने बिल्कुल इंडिया के नाल जोड़ दिता है। तो नाउ असी हुण इंडिया कोलों पुछांगे कि तुसीं ये क्यों कीता ते किस तरह कीता। तो वो जो एक इंटरनेशनल प्रेशर हुण जो कश्मीर के ऊपर जो पैदा हो गया है, जो चाइना प्ले कर रहे हैं, उहदे नाल अफगानिस्तान तो जो मिलिटेंट्स है उहदी खबर पिछले 3-4 दिन तो चल रही है, उहदा रुख जो उन्होंने इस तरफ कर दिता है जी। वो पिछले कई साल तो और वो मिलिटेंट जो अफगानिस्तान में लड़ रहे हैं वो एक हिली एरिया विच लड़न वाला एक्सपर्ट बंदा है। ते जे वो बंदा कश्मीर वाल आ गया तो कश्मीर भी एक रेगिस्तान बन जाएगा। इत्थे दी वो जी इंटरनल वार जी है वो बिल्कुल चलेगी और पाकिस्तान मेरे ख्याल में तो नहीं बैठेगा। ही डिडंट लाइक इट कि सब दिल्ली ने कश्मीर नूं अपने नाल मिला लिया। तो इसकी जी इंपैक्ट जो वो मैं अच्छा नहीं देख रहा क्योंकि कश्मीर विच
कोई भी ऐसा ग्रुप प्रो नेशनलिस्ट ग्रुप जड़ा वो दिल्ली लॉस्ट इट। दिल्ली को पहले चाहे कुछ भी सीगा नेशनल कॉन्फ्रेंस एंटी पाकिस्तान सीगी एंड प्रो इंडिया सी, चाहे वो थोड़ा स्टांस इंडिपेंडेंस वाल रखती थी, एटॉर्नी वाल रखती थी, लेकिन फिर भी वो एंटी पाकिस्तान सी तो दिल्ली के नाल जुड़े सी। राइट फ्रॉम नेहरू तो लैके शेख अब्दुल्ला, इंदिरा गांधी सब ने नेशनल कॉन्फ्रेंस नू अपने नाल रखिया। शेख अब्दुल्ला नू काफी देर बंद रखने तो बाद एक गल मेरे नाल इंदिरा गांधी ने भी शेयर की थी कि आई कैन नॉट अफोर्ड टू लूज द पीपल ऑफ कश्मीर हु आर विद शेख अब्दुल्ला। वो फिर जिसले उन्हें 74 ਵਿੱਚ ਜਿਹੜਾ ਬੇਗ ਪਾਸਾ ਸਾਥੀ ਡਾਇਲਾਗ ਕੀਤਾ ਤੇ ਉਹਦੇ ਨਾਲ ਉਹਨੇ ਸ਼ੇਖ ਨੂੰ ਫਿਰ ਆਪਣੇ ਗਵਰਨਮੈਂਟ ਦੇ ਕੇ ਆਪਣੇ ਨਾਲ ਜੋੜ ਲਿਆ ਸੀ। ਹੁਣ ਸਵਾਲ ਪੈਦਾ ਹੁੰਦਾ ਕਿ ਕਿਹੜੀ ਪਾਰਟੀ ਦੇ ਨਾਲ ਇੱਥੇ ਕਸ਼ਮੀਰ ਦਾ ਮੁਸਲਿਮ ਮੈਜੋਰਟੀ ਜਿਹੜਾ ਉਹ ਜਾਏਗਾ ਜਿਹੜਾ ਦਿੱਲੀ ਦੇ ਨਾਲ ਜੁੜੇਗਾ। ਔਰ ਆਪਣੀ ਪਾਰਟੀ ਜਿਹੜੀ ਅਲਤਾਫ ਬੁਖਾਰੀ ਆਇਆ ਹੈ ਉਹ ਇਹ ਕਹਿ ਰਿਹਾ ਕਿ ਵੀ ਅਸੀਂ ਕਨਫਰੰਟੇਸ਼ਨ ਕਿੰਨੀ ਦੇਰ ਕਰਾਂਗੇ। ਵੀ ਹੈਵ lost so many children, ਸਾਡੇ ਬੱਚੇ ਮਾਰੇ ਜਾ ਰਹੇ ਨੇ ਇਸੀ ਕਨਫਰੰਟੇਸ਼ਨ ਦੇ ਵਿੱਚ। ਅਸੀਂ ਇਸ ਕਨਫਰੰਟੇਸ਼ਨ ਪੋਲਿਟਿਕਸ ਨੂੰ ਛੱਡੀਏ, ਅਸੀਂ ਇਕਨੋਮਿਕਲ ਇਸ਼ੂਜ਼ ਦੀ ਗੱਲ ਕਰੀਏ, ਐਜੂਕੇਟਿਡ ਯੂਥ ਦੀ ਗੱਲ ਕਰੀਏ ਐਂਡ ਲੈਟਸ ਵਰਕ ਔਨ ਇਟ। ਬਟ ਉਹ ਕਿਤੇ ਲੋਕਾਂ ਨੂੰ ਅਜੇ ਡਾਈਜੈਸਟ ਨਹੀਂ ਹੋ ਰਿਹਾ ਕਿਉਂਕਿ ਲੋਕ ਉਸ ਚੀਜ਼ ਨੂੰ ਐਸਾ ਕੋਈ ਮੈਪ ਰੋਡ ਮੈਪ ਨਹੀਂ ਦੇਖ ਰਹੇ। तो इस करके इंटरनेशनल पॉलिटिक्स जी है कश्मीर के ऊपर अजय हावी है और पाकिस्तान अजय कश्मीर के ऊपर खामोश नहीं होएगा। वो इत्थे दे उग्रवाद नू जरूर बराबर प्रमोट करता रहेगा। तो उस करके इत्थे जी हालात जड़े वो दून के दूर रहेंगे। अगर बिगड़नगे मैंने लगता है उसको ज्यादा बिगड़नगे जो अफगान का जो इस्लामिक थ्रस्ट है वो इस तरफ अगर आया क्योंकि जी माइनॉरिटी है वो भी इतने परेशान होंगी दिख रही है क्योंकि अफगानिस्तान दे विच ਜਿਹੜੇ ਪਿੱਛੇ ਸਰਦਾਰਾਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਅਗਰ ਇਹ ਸਾਨੂੰ ਇਹ ਲੱਗ ਰਿਹਾ ਕਿ ਅਫਗਾਨ ਦਾ ਮਿਲੀਟੈਂਸ ਇਸ ਤਰਫ ਆਏਗਾ ਤੇ ਜਿਹੜੀ ਸਿੱਖ ਮਾਈਨੋਰਿਟੀ ਹੈ ਉਹ ਹੀ ਸੋਚ ਵਿਚਾਰ ਕਰ ਰਹੀ ਹੈ ਕਿ ਕੀ ਅਸੀਂ ਐਸੇ ਮਾਹੌਲ ਵਿੱਚ ਇੱਥੇ ਸੇਫ ਰਹਾਂਗੇ ਜਾਂ ਨਹੀਂ ਰਹਾਂਗੇ। तो इस करके मतलब एक बड़ा सिचुएशन बड़ा एक्सप्लोसिव जिहा लग रहा है क्योंकि खामोशी है, किसी गली दे विच कोई ऐसी गल नहीं करता। और ये डोमिसाइल लॉ जो ले आ रहे ने एक कश्मीरी फ्रेज है मैं जरूर तुहानू सुनांगा। मैं एक जिसमें ऑल पार्टी मीटिंग सी इत्थे ਉਹਦੇ ਵਿੱਚ ਹੋ ਰਹੀ ਹੈ ਨੈਸ਼ਨਲ ਕਾਨਫਰੰਸ, ਚੈਂਬਰ ਆਫ ਕਾਮਰਸ, ਸੋਸ਼ਲ ਆਰਗੇਨਾਈਜੇਸ਼ਨ ਸਾਰੇ ਲੋਕ ਸੀਗੇ ਤੇ ਮੈਂ ਵੀ ਬੈਠਿਆ ਸੀ ਤੇ ਉਹਦੇ 'ਚ ਇੱਕ ਬੜਾ ਸੀਨੀਅਰ ਲੀਡਰ ਸੀ ਇੱਥੇ ਕਸ਼ਮੀਰ ਦਾ ਸ਼ਬੀਰ ਸ਼ਾਹਦ ਸਾਥੀ, ਉਹਦਾ ਨਾਮ ਤਾਰੀ ਸੀ ਜੀ। ਤਾਰੀ ਨੇ ਉੱਠ ਕੇ ਕਸ਼ਮੀਰੀ 'ਚ ਇੱਕੋ जुमला किया, उसने होर कोई गल नहीं की। कश्मीरी जुमला ये है कि असा बिमो तलसनिश तबरहेत अस विचो कुसरी और ਉਹਦਾ ਕਹਿਣ ਦਾ ਮਤਲਬ ਸੀ ਇਹ ਸੀ ਕਿ ਸਾਡੇ ਕੋਲ ਕੋਈ ਹਥਿਆਰ ਅਗਰ ਨਹੀਂ ਵੀ ਹੋਏਗਾ ਅਸੀਂ ਕੁਲਹਾੜੀ ਲੈ ਕੇ ਟਨਲ ਦੇ ਕੋਲ ਬਹਿ ਜਾਾਂਗੇ ਕਿਉਂਕਿ ਕਸ਼ਮੀਰ ਦਾ ਐਂਟਰੀ ਪੁਆਇੰਟ ਉਹ ਟਨਲ ਹੀ ਹੈ। ਅਸੀਂ ਟਨਲ ਕੋਲ ਬਹਿ ਜਾਾਂਗੇ, ਦੇਖਾਂਗੇ ਕਿ ਕਸ਼ਮੀਰ ਵਿੱਚ ਕੌਣ ਆਏਗਾ। ਸੋ ਇਹ ਬੜਾ ਮੀਨਿੰਗਫੁਲ ਗੱਲ ਹੈਗੀ ਹੈ ਕਿ ਮੈਜੋਰਿਟੀ ਕਮਿਊਨਿਟੀ ਵਿਲ ਅਲਾਉ ਐਨੀਬਾਡੀ ਟੂ ਸੈਟਲ ਇਨ ਕਸ਼ਮੀਰ ਔਰ ਨॉट। जी बिल्कुल क्वेश्चन है इत्थे क्योंकि डेमोग्राफी जब तो चेंज नहीं हो सकती, इत्थे दी पॉपुलेशन डायल्यूट नहीं हो सकती जब तो लोकल लोग साथ देंगे। लेकिन लोकल लोग इहदे खिलाफ ने। एक और चैंबर ऑफ कॉमर्स के प्रेसिडेंट सन पहले एल्सन मोटर्स के डॉक्टर मुबीन शाह वो उत्थों नस के लंदन चले गए। उन्होंने उत्थों एक मैसेज दिता पूरे कश्मीर नूं कि भाई जितनी मोहल्ला कमेटियां ने, जितनी मस्जिद कमेटियां ने वो अपने मोहल्ले देखन कि कोई भी बंदा बाहर का अगर है तो उन्होंने धक्का मार के तो कर दो। उसका मतलब है जरा इतने वर्कर आता है चाहे वो पंजाब का वर्कर है, चाहे वो बिहार का वर्कर है, चाहे वो राजस्थान का वर्कर है, उन्होंने भी कर दो। अगर पब्लिक इसके खिलाफ हो जाएगी तो तुम आप ही समझ सकते हो कि भाई इससे कुछ भी नहीं हो सकेगा। जी बिल्कुल के ग्राउंड सिचुएशन बड़ी एक्सप्लोसिव है। दिल्ली जब तो लोकल लोगों को कॉन्फिडेंस नहीं लैंदा, जब तो किसी भी स्ट्रॉन्ग लीडरशिप पार्टी ਨੂੰ ਆਪਣੇ ਨਾਲ ਨਹੀਂ ਜੋੜਦਾ ਉਹ ਕਸ਼ਮੀਰ ਵਿੱਚ ਡੈਂਟ ਨਹੀਂ ਕਰ ਸਕਦਾ। ਜੀ ਰੈਣਾ ਸਾਹਿਬ, ਮੈਂ ਜਾਂਦੇ ਜਾਂਦੇ ਜਿਵੇਂ ਤੁਸੀਂ ਪਾਕਿਸਤਾਨ ਦਾ ਜ਼ਿਕਰ ਕੀਤਾ ਮੈਂ ਉਸ ਹਵਾਲੇ ਨਾਲ ਵੀ ਥੋੜਾ ਜਿਹਾ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਵੀ ਜਿਵੇਂ ਪਿਛਲੇ ਸਾਲ ਜਦੋਂ ਤੋਂ 5 ਅਗਸਤ ਤੋਂ ਇਹ ਸਾਰਾ ਮਾਮਲਾ ਹੁਣ ਦੁਬਾਰਾ ਉਹ ਫਰੰਟ ਬਰਨਰ ਦੇ ਉੱਤੇ ਆਇਆ ਜਾਂ ਕਹਿ ਲਓ ਇੰਟਰਨੈਸ਼ਨਲ ਜਿਹੜੇ ਅਫੇਅਰਸ ਨੇ ਇੰਟਰਨੈਸ਼ਨਲੀ ਸਾਰੇ ਮੁਲਕਾਂ ਦੀ ਨਜ਼ਰ ਕਸ਼ਮੀਰ ਦੇ ਉੱਤੇ ਹੈ ਪਿਛਲੇ 5 ਅਗਸਤ ਤੋਂ ਵੀ ਚੱਲ ਕੀ ਰਿਹਾ। ਸੋ
ਸੋ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਜਿਹੜਾ ਸਾਲਾਨਾ ਸੈਸ਼ਨ ਹੁੰਦਾ ਉਹਦੀ ਗੱਲ ਹੋਵੇ ਜਾਂ ਅਦਰਵਾਈਜ਼ ਇਮਰਾਨ ਖਾਨ ਹੋਰਾਂ ਨੇ ਕਸ਼ਮੀਰ ਦਾ ਇਸ਼ੂ ਹੈ ਜਿਹੜਾ ਉਹ ਇੰਟਰਨੈਸ਼ਨਲੀ ਰੇਜ਼ ਕੀਤਾ ਹੈ। ਸੋ ਹੁਣ ਵੀ ਕਿਤੇ ਨਾ ਕਿਤੇ 5 ਅਗਸਤ ਦੀ ਜਿਹੜੀ 1 ਸਾਲ ਪੂਰਾ ਹੋਣ ਜਾ ਰਿਹਾ ਹੈ, ਹੁਣ ਦੁਬਾਰਾ ਫਿਰ ਉਹੀ ਗੱਲ ਦੁਬਾਰਾ ਫਿਰ ਇੰਟਰਨੈਸ਼ਨਲ ਪਲੇਟਫਾਰਮਸ ਤੇ ਆਉਣ ਦੀ ਲਾਈਨ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਸੋ ਇਹ ਜਿਹੜਾ ਪਾਰਟ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਕੀ ਸਮਝਦੇ ਹੋ ਕਿ ਇਮਰਾਨ ਖਾਨ ਦਾ ਇਸ ਇਸ਼ੂ ਨੂੰ ਲੈ ਕੇ ਇੰਟਰਨੈਸ਼ਨਲ ਕਮਿਊਨਿਟੀ ਤੱਕ ਪਹੁੰਚ ਕਰਨੀ ਉਹ ਕਿੰਨਾ ਕੁ ਹੈਲਪਫੁਲ ਹੈ ਕਸ਼ਮੀਰੀਆਂ ਦੇ ਲਈ? देखो, मैं सब तो बड़ी गल दसा कि कश्मीर का आदमी बहुत इंटेलिजेंट है, इसलिए सब जगह के ऊपर ये पढ़ता है। इस तरह का कश्मीर का जो माहौल है ये लाइब्रेरियन एटीट्यूड है इतने लोगों का। सब तो ज्यादा न्यूज़ पेपर इतने लोग पढ़ते हैं, सब तो ज्यादा बुक्स इतने पढ़ते हैं। तो एक लोगों की जी ऑब्जर्वेशन होती है वो बड़ी कंस्ट्रक्टिव होती, प्रैक्टिकल होती है। द रीजन है कि देयर आर मतलब फैक्ट बिफोर दैट। उस करके ਇਹ ਜਿਹੜੇ ਲੋਕਾਂ ਨੂੰ ਸਮਝ ਆਈ ਹੈ ਬੇਸਿਕਲੀ ਜਿਹੜੀ ਮੋਦੀ ਸਰਕਾਰ ਹੈ ਉਹਦਾ ਇੱਕ ਪਹਿਲੇ ਵਿਊ ਸੀ ਕਿ ਹੀ ਇਜ਼ ਡੂਇੰਗ ਗੁੱਡ ਫॉर ਪੂਅਰ, ਅੱਛੇ ਗਰੀਬ ਲੋਕਾਂ ਲਈ ਬੜੇ ਕੰਮ ਕੀਤਾ, ਇਸ ਦੇ ਬਾਰੇ ਕੋਈ ਦੋ ਰਾਏ ਨਹੀਂ ਹੈ ਜੀ। ਪਰ ਜਿਹੜੀ ਆਰਐਸਐਸ ਦੇ ਪਿੱਛੇ ਨਾਲ ਕੰਮ ਕਰ ਰਹੀ ਹੈ, ਆਰਐਸਐਸ ਦਾ ਕੰਪਲੀਟ ਮੁੱਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਹਿੰਦੂਤਵ ਨੂੰ ਬਣਾ ਕੇ ਰੱਖਣਾ। तो उसके तहत वो ये कोशिश करन कि भाई तुसी ਜਿਹੜੀ ਇੱਥੇ ਦੀ ਬਾਕੀ ਕਮਿਊਨਿਟੀਜ਼ ਨੇ ਖਾਸ ਤੌਰ ਤੇ ਸਿੱਖਾਂ ਨੂੰ ਤੇ ਮੁਸਲਿਮਸ ਨੂੰ ਉਹ ਇਕਨੋਮਿਕਲੀ ਟੋਟਲੀ ਬ੍ਰੇਕ ਕਰ ਰਹੀ। ਔਰ ਜਿਹੜੀਆਂ ਸਿੱਖਾਂ ਦੀ ਸੰਸਥਾਵਾਂ ਨੇ ਉਹਨਾਂ ਦੇ ਉੱਪਰ ਉਹ ਹਾਵੀ ਹੋ ਰਹੀ ਨੇ। ਉਹ ਜਿੰਨੇ ਸਾਡੇ ਮੇਜਰ ਸਥਾਨ ਨੇ, ਚਾਹੇ ਉਹ ਐਸਜੀਪੀਸੀ ਹੈਗਾ, ਚਾਹੇ ਉਹ ਦਿੱਲੀ ਦੀ ਗੁਰਦੁਆਰਾ ਕਮੇਟੀ ਹੈਗੀ ਆ, ਜਾਂ ਉਹ ਥੱਲੇ ਮਹਾਰਾਸ਼ਟਰ ਵਿੱਚ ਉਹਨਾਂ तमाम ਸੰਸਥਾਵਾਂ ਦੇ ਉੱਪਰ ਇਹਨਾਂ ਆਰਐਸਐਸ ਦਾ ਜਿਹੜਾ ਕਬਜ਼ਾ ਹੋ ਚੁੱਕਿਆ ਹੈ। ਇਸ ਸਾਰੀ ਚੀਜ਼ ਦਾ ਜਿਹੜੀ ਮੈਸੇਜ ਹੈ ਪੂਰੇ ਵਰਲਡ ਵਿੱਚ ਕਿ ਸਾਹਿਬ ਮੋਦੀ ਦੀ ਜਿਹੜੀ ਸਰਕਾਰ ਹੈ ਉਹ ਪੂਰੀ ਪ੍ਰੋ ਹਿੰਦੂ ਜਾ ਰਹੀ ਹੈ। ਉਸ ਕਰਕੇ ਜਿਹੜਾ ਇਸਲਾਮਿਕ ਕੰਟਰੀ ਨੇ ਜਿਸ ਤਰ੍ਹਾਂ ईरान मुखालफत शुरू कर ਦਿੱਤੀ है। ईरान पहले इंडिया ਦਾ बड़ा गुड फ्रेंड ਸੀਗਾ ਜੀ, ਪਰ ਉਹ ਵੀ ਹੁਣ ਕਨਵਿੰਸ ਹੋ ਗਿਆ ਕਿ ਬਈ ਜਿਹੜੀ ਇਸ ਹਿੰਦੁਸਤਾਨ ਦੇ ਵਿੱਚ ਜਿਹੜੀ ਐਂਟੀ ਮਾਈਨੋਰਿਟੀ ਜਿਹੜਾ ਐਟੀਟਿਊਡ ਹੈ ਉਸ ਦੇ ਕਰਕੇ ਅਸੀਂ ਇਸ ਨੂੰ ਸਪੋਰਟ ਨਹੀਂ ਕਰਾਂਗੇ। ਸੋ ਮੋਦੀ ਇਜ਼ ਲੂਜ਼ਿੰਗ ਸਪੋਰਟ ਇਨ ਇਸਲਾਮਿਕ ਕੰਟਰੀ। ਜਿਹੜਾ ਪਹਿਲੇ ਇਸਲਾਮਿਕ ਸਾਡੇ ਉਹਦੇ ਨਾਲ ਸੀ, ਕਿਉਂਕਿ ਮੋਦੀ ਦਾ ਜਿਹੜਾ ਝੁਕਾਓ ਜਿਹੜਾ ਜ਼ਿਆਦਾ ਚਲਾ ਗਿਆ, ਹੁਣ ਅਮਰੀਕਾ ਦੇ ਵੱਲ ਚਲਾ ਗਿਆ, ਇਜ਼ਰਾइल ਦੀ ਤਰਫ ਚਲਾ ਗਿਆ। और इजराइल बड़ा केंद्रित है एंटी इस्लामिक, तो ਉਹਦੀ ਸਪੋਰਟ ਕਰਕੇ ਉਹ ਕਸ਼ਮੀਰੀ ਜਿਹੜਾ ਸੋਚ ਕਰਦਾ ਪਿਆ ਜਾਂ ਹਿੰਦੁਸਤਾਨ ਦੇ ਜਿਹੜਾ ਮੁਸਲਿਮ ਹੋਣ ਬਾਕੀ ਲੋਕ ਨੇ ਉਹ ਸਾਰੇ ਸੋਚ ਰਹੇ ਨੇ ਕਿ ਜਿਹੜੀ ਸਰਕਾਰ ਹੈ ਮੋਦੀ ਦੀ ਇਹ ਟੋਟਲੀ ਐਂਟੀ ਇਸਲਾਮਿਕ ਹੈ, ਐਂਟੀ ਮਾਈਨੋਰਿਟੀ ਹੈ। ਉਸ ਕਰਕੇ ਇਸ ਨੂੰ ਕਾਫੀ ਇੱਕ ਡੈਮੇਜ ਹੋ ਰਿਹਾ ਹੈ, ਜਿਸ ਕਰਕੇ ਚਾਈਨਾ ਵੀ ਇੱਕ ਖੁੱਲ ਕੇ ਬਾਹਰ ਆ ਰਿਹਾ। ਤੇ ਮੈਨੂੰ ਕੋਈ ਐਸੀ ਦੋ ਰਾਏ ਨਹੀਂ ਹੈ ਕਿ ਚਾਈਨਾ ਆਪਣੇ साढ़े बॉर्डर के अंदर आके बैठ गया है। स्ट्रेटेजिक पॉइंट से उसने अपने डेरे ला दिते ने, फौजा बिल्कुल तैयार रखी ने। एनी डे ही विल स्टार्ट वॉर विद इंडिया, इससे कोई दो राय नहीं है। लेकिन ये सारी चीजें जिहड़ियां गवर्नमेंट कंसील कर रही है और रेफेल दा पाना, रेफेल आ रहे, दिस इज ऑल फूलिशनेस। क्योंकि पोलिटिकल हालात देश दे विच बड़े खराब ने। इस देश ਨੂੰ ਜਦ ਤੋੜੀ ਤੁਸੀਂ ਸੈਕੂਲਰ ਗਵਰਨਮੈਂਟ ਨਹੀਂ ਦੋਗੇ, ਜਦ ਤੋੜੀ ਤੁਸੀਂ ਹਰ ਕੌਮ ਨੂੰ ਨਾਲ ਨਹੀਂ ਚਲਾਓਗੇ, ਯੂ ਕੈਨ ਨਾਟ ਹੋਲਡ ਦਿਸ ਕੰਟਰੀ ਟੁਗੇਦਰ। ਇਸ ਕਰਕੇ ਕੰਟਰੀ ਦੀ ਇੱਕ ਬੜੀ ਦਿਸ਼ਾ ਜਿਹੜੀ ਹੈ ਇੰਟਰਨਲ ਉਹ ਇੱਕ ਬੜੀ ਖਰਾਬ ਹੈ। ਇਸ ਕਰਕੇ ਸਾਨੂੰ ਉਸ ਦਾ ਇੰਪੈਕਟ ਜਿਹੜਾ ਕਸ਼ਮੀਰ ਵਿੱਚ ਨਜ਼ਰ ਆ ਰਿਹਾ। ਇਸ ਕਰਕੇ ਦੇਸ਼ ਨੂੰ ਇਸ ਬਾਰੇ ਬੜਾ ਸੋਚਣਾ ਪਏਗਾ। ਹਾਲਾਤ ਸੈਕੂਲਰ ਕੰਟਰੀਜ਼ ਕਾਂਗਰਸ ਦੀ ਵਗੈਰਾ ਉਹ ਟੋਟਲੀ ਡਿਸਇੰਟੀਗ੍ਰੇਟ ਹੋ ਚੁੱਕੀ ਨੇ, ਲੇਕਿਨ ਕੋਈ ਦੇਸ਼ ਵਿੱਚ ਵੀ ਐਸੀ ਕੋਈ ਅੱਛੀ ਲੀਡਰਸ਼ਿਪ ਨਹੀਂ ਆ ਰਹੀ ਜਿਹੜੀ इस चीज को समझे, संभाले, सारे लोगों का ख्याल रखे, माइनॉरिटी का ख्याल रखे, देश का ख्याल रखे। तो दिस इज इंपैक्ट ऑन कश्मीर। नहीं वो मैं समझ गया, बट मेरा क्वेश्चन सीगा भी जिहड़ा पाकिस्तान की कोई एक्टिविटी इंटरनेशनल प्लेटफॉर्म्स ते हुंदी है, इमरान खान ये इशू रेज करते हैं कि वो मददगार हुंदा है कश्मीरियां दे लई, कि वो हैल्पफुल हुंदा है, हो सकता है किसी भी तरीके दे नाल? कश्मीरी इज आर प्रोवोक्ड। कश्मीरी उस चीज ਨੂੰ ਲੈ ਕੇ ਬਿਲਕੁਲ ਇਹ ਸਮਝਦਾ ਕਿ ਸਾਡੀ ਗੱਲ ਕੋਈ ਕਰ ਰਿਹਾ ਹੈ। ਇਸ ਵਕਤ तो बिल्कुल खामोश है, गल कोई नहीं कर रहा, क्योंकि इस वक्त हर चीज सिक्योरिटी का इतना गलबा है पूरी स्टेट के ऊपर कि कोई भी आदमी जबान खोल के तैयार नहीं। जरा भी जबान खोलेगा एकदम अंदर, कोई जर्नलिस्ट लिख नहीं सकता। इस तरह का माहौल जड़ा है
उसके तहत इतने वो नहीं है। बट ये है कि एक खामोशी भी अच्छी नहीं है। ये दिल्ली भी परेशान है, इतनी जड़ियां एजेंसियां ने वो भी परेशान है कि इतनी खामोशी दा की बवाल की होएगा, व्हाट विल बी द बॉइलिंग पॉइंट जी। तो इस करके इंपैक्ट पाकिस्तान का बड़ा इतने है। कल तो जिस तरह अफगानिस्तान भी तुहानू मैं दस रहा कि वो इतने अपने मिलिटेंट नू भेजने की कोशिश कर रहे हैं, तो बड़ा डिफिकल्ट होएगा इस देश लिए। आफ्टर साड़ी सिक्योरिटी फोर्सेस भी टायर्ड ने, बड़ा नुकसान हो रहे, इतना किलिंग, इतना आई मीन जरा सारा 71 वार 65 वार नुकसान नहीं होया, वो इन्हें सारे मिलिटेंसी दौरान विच होया है। तो इस करके ਇਹਦਾ ਇੱਕ ਸੋਲੂਸ਼ਨ ਜਿਹੜਾ ਹੈ ਉਹ ਸਹੀ ਹੋਣਾ ਚਾਹੀਦਾ, ਔਰ ਦੇਸ਼ ਨੂੰ ਇੱਕ ਗ੍ਰਿਪ ਜਿਹੜੀ ਹੈ ਉਹ ਆਪਣੀ ਸੋਚ ਜਿਹੜੀ ਹੈ ਚੇਂਜ ਕਰਨੀ ਚਾਹੀਦੀ ਹੈ, ਕਿਉਂਕਿ ਹਰ ਬੰਦੇ ਨੂੰ ਨਾਲ ਲੈ ਕੇ ਚੱਲਣਗੇ ਤਾਂ ਜਾ ਕੇ ਦੇਸ਼ ਜਿਹੜਾ ਹੈ ਉਹ ਮਤਲਬ ਸਟਰੋਂਗ ਹੋਏਗਾ, ਅਦਰਵਾਈਜ਼ ਦੇਸ਼ ਵੀਕ ਹੋਏਗਾ। ਜੀ ਬਿਲਕੁਲ ਰੈਣਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਤੁਹਾਡੇ ਨਾਲ ਰਾਬਤਾ ਰੱਖੀਏ ਤੇ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੋਣਗੀਆਂ ਉਹਦੇ ਤੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਦੇ ਰਹਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਰਦਾਰ ਜਗਮੋਹਨ ਸਿੰਘ ਰੈਣਾ ਹੋਰਾਂ ਦੇ ਨਾਲ, ਜਿਹੜੇ ਕਿ ਸਾਡੇ ਨਾਲ ਸ਼੍ਰੀਨਗਰ ਤੋਂ ਜੁੜੇ ਹੋਏ ਸੀ। ਉਹਨਾਂ ਨੇ ਜੋ ਗਰਾਊਂਡ ਦੇ ਉੱਤੇ ਇਸ ਵਕਤ ਸਾਰੀ ਸਿਚੁਏਸ਼ਨ ਬਣੀ ਹੋਈ ਹੈ, ਕਿਵੇਂ ਕਸ਼ਮੀਰੀ ਇਸ ਵਕਤ ਮਹਿਸੂਸ ਕਰ ਰਹੇ ਨੇ, ਉਸ ਬਾਬਤ ਵਿਚਾਰ ਆਪਣੇ ਸਾਂਝੇ ਕੀਤੇ ਆ। ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।